व्यूअर्स वेलकम बैक इन प्रोग्राम जी डाक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਅਗਲੇ ਇਸ਼ੂ ਦੇ ਨਾਲ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਵੀ ਪਹਿਲੇ ਸੈਗਮੈਂਟ ਵਿੱਚ ਡਿਸਕਸ ਕੀਤਾ ਸੀ ਕਿ ਜਿਸ ਤਰ੍ਹਾਂ ਕਿ ਹੇਮਕੁੰਟ ਸਾਹਿਬ ਨੂੰ ਜਾ ਰਹੇ ਜਿਹੜੇ ਯਾਤਰੀ ਸੀ ਉਸ ਵਿੱਚ ਜਿਸ ਤਰ੍ਹਾਂ ਕਿ ਉਹਨਾਂ ਨੇ ਸਾਡੇ ਪੁਲਿਸ ਨੇ ਜੋ ਆਰਐਸਐਸ ਵਾਲੇ ਨੇ ਉਹਨਾਂ ਨੇ ਸ਼੍ਰੀ ਜਿਹੜਾ ਨਿਸ਼ਾਨ ਸਾਹਿਬ ਸੀ ਉਹਨਾਂ ਦੀ ਜੋ ਬੇਅਦਬੀ ਹੋ ਰਹੀ ਸੀ ਉਸ ਵੀਡੀਓ ਨੂੰ ਕਾਫੀ ਵਾਇਰਲ ਕੀਤਾ ਸਾਡੇ ਦਰਸ਼ਕਾਂ ਵੱਲੋਂ ਆਪਾਂ ਚਾਹਾਂਗੇ ਕਿ ਤੁਸੀਂ ਉਸ ਉੱਪਰ ਆਪਣੇ ਵਿਚਾਰੇ ਦੇ ਦਿਓ ਜੀ ਡਾਕਟਰ ਸਾਹਿਬ देखो ज़ाहिर है भी हेमकुंट साहिब एक पॉपुलर इस वेले विजिटिंग स्पॉट है सिख यात्रियों ਲਈ जी ਉਸ ਦੇ ਸਬੰਧ ਦੇ ਵਿੱਚ ਅਸੀਂ 1930 ਚ ਪਹਿਲੀ ਵਾਰ ਉੱਥੇ ਛੋਟਾ ਇੱਕ ਗੁਰਦੁਆਰਾ ਸਾਹਿਬ ਇੱਕ ਅੱਧੇ ਕਮਰੇ ਦਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਐਫਰਟ ਨਾਲ ਸਥਾਪਿਤ ਹੋਇਆ ਜੀ ਔਰ ਇਸ ਵੇਲੇ ਕਿਉਂਕਿ 16000 ਤੋਂ ਜ਼ਿਆਦਾ ਫੁੱਟ ਸੀ ਲੈਵਲ ਤੋਂ ਹਾਈਟ ਦੇ ਉੱਤੇ ਹੈ ਬਿਲਕੁਲ ਸੋ ਇਹ ਸਾਰਾ ਸਾਲ ਨਹੀਂ ਖੁੱਲਾ ਰਹਿੰਦਾ ਮੇਰੇ ਖਿਆਲ ਹੈ 5 ਜਾਂ 6 ਮਹੀਨੇ ਹੁਣ ਦਰਸ਼ਨਾਂ ਦੇ ਲਈ ਉਹ ਖੁੱਲੇ ਔਰ ਸ਼ਾਇਦ ਸਤੰਬਰ ਜੀ ਸ਼ਾਇਦ ਉਹ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਸੋ ਕੁਦਰਤੀ ਤੌਰ ਤੇ ਦੂਰ ਦਰਾਡਿਓਂ ਸਿੱਖ ਸੰਗਤਾਂ ਖਾਸ ਤੌਰ ਤੇ ਦਿੱਲੀ ਔਰ ਦੂਸਰੀਆਂ ਥਾਵਾਂ ਤੋਂ ਪੰਜਾਬ ਚੋਂ ਵੀ ਹੁਣ पूरी प्लान ट्रिप्स होंदियां ने और उस दर्शनां नूं जांदियां और ये घटनावां पहलां भी क्योंकि असीं ईवन पिछले दिनों एक अमेरिकन सिटीजन भी गल कर रहे सी कि भी किवें एक गड्डी जिहदे 4 अमेरिकन सिटीजन सी उन्हां दा पिछले सालां च कोई थौ पता ही नहीं लगा कि की होया और कोई उन्होंने अमेरिकन एम्बैसी नूं भी इनवॉल्व कीता उन्हां दी ना कोई गड्डी मिली ना कोई ये होया सो ये भी वारदातां उत्थे देखण सुणन च आउंदियां रहीआं कि भी आम तौर जिहड़े लोग ने कई बार ये लुट खो भी करते हैं दूसरियां कीमतां चाह दा कप जिहड़ा जे आम मार्केट च 10 रुपये दा ते उत्थे 100 रुपये तक दिंदे ने जी और जिहड़ी उन्हां लोकां दी थोड़ी बहुत आर्थिक हालत सुधरी वो सिखां दी बदौलत ही क्योंकि सिख वैसे भी बादशाह ने जदों खास तौर ते गुरु दे चरनां वल जिहड़ा ध्यान धर के गुरुद्वारियां दे दर्शनां लई जा रहे होण फिर तां उन्हां च कोई हुंदा ही नहीं है कि भी उन्हां ने वध तो वध लेकिन उन्हां दी एक्सप्लॉयटेशन दी लाइन नफरत दी लाइन और इस सारे पीरीयड दे विच होर भी घटनावां जिहड़ियां ने ਉਹ ਵਾਪਰਦੀਆਂ ਰਹੀਆਂ ਨੇ ਲੇਕਿਨ ਜਿਹੜੀ ਗੱਲ ਉਹ ਕਿਉਂਕਿ ਆਮ ਲੋਕਾਂ 'ਚ ਲਟੇਰਾਪਨ ਜਾਂ ਫਿਰਕੂ ਨਫ਼ਰਤ ਜਾਂ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜਿਸ ਵਾਕਿਆ ਦਾ ਤੁਸੀਂ ਜ਼ਿਕਰ ਕੀਤਾ ਉਹ ਵੀਡੀਓ ਔਰ ਹੁਣ ਬਾਕੀ ਜ਼ਾਹਰ ਹੈ ਕਿ ਵੀ ਇਹ ਪਿਕਚਰ ਸੇਜ਼ ਦਾ ਹੋਲ ਸਟੋਰੀ ਐਂਡ ਇਫ ਇਟ ਡਿਡਨਟ ਸੇ ਇਟਸ ਨਾਟ ਅ ਪਿਕਚਰ ਇੱਥੇ ਤਾਂ ਵੀਡੀਓ ਹੈ ਜਿਹਦੇ ਵਿੱਚ ਇਕੱਲੀ ਪਿਕਚਰ ਹੀ ਨਹੀਂ ਜਿਹੜੀ ਇੰਟੈਂਟ ਹੈ ਔਰ ਇਹ ਕੋਈ ਕਾਮਨ ਲੋਕ ਨਹੀਂ ਨੇ पुलिस ऑफिसर यूनीफॉर्म्ड पुलिस ऑफिसर्स और ये कोई शक नहीं है कि उत्तराखंड दे विच हुण बीजेपी दी हुकूमत है सीधे सीधे जदों असीं शिलोंग दे हवाले नाल गल कीती है और महेंद्रजीत सिंह अज डिटेल च दसणगे भी उत्थे की चल रहा है ते उत्थे भी बीजेपी पहली बार मेघालय दे विच पावर दे विच आई है भावें उन्हां दीयां सीटां थोड़ियां ने लेकिन कोलिशन गवर्नमेंट और जिहड़ी है उसका हिस्सा है हुण ये की कारण है कि ऑल ऑफ ए सडन वो मेघालय होए जिथे सिख तो 150 साल तो रहिंदे ने थोड़ी बहुत टेंशन चलती रहिंदी वो पंजाब च भी हुंदा है किते कुछ हो गया भईए ने आए हुए जां दूजे किसी ने उन्होंने कढ़िया तो नहीं है जां ये तो नहीं कहा भी तुसीं इत्थे जिहड़ा घर नहीं लै सकदे रादर उन्हां दीयां इलीगल आबादियां ने शिलोंग दे विच तां उन्हां नूं बिजली कनैक्शन तक नहीं दित्ते होए लेकिन ऑल ऑफ ए सडन ਇਹਦੇ 'ਚ ਕੋਈ ਸ਼ੱਕ ਨਹੀਂ ਹੋ ਅੱਜ ਹੀ ਮੇਰੀ ਇੱਕ ਐਕਟਿਵਿਸਟ ਨਾਲ ਪੰਜਾਬ 'ਚ ਅੰਮ੍ਰਿਤਸਰ ਗੱਲ ਹੋ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਇਹ 2019 ਦੀਆਂ ਚੋਣਾਂ ਤੱਕ ਆਉਂਦੇ ਆ ਦੇਖੋਗੇ ਸਿੱਖ ਜਿਹੜੇ ਨੇ ਸੌਫਟ ਟਾਰਗੇਟ ਨੇ ਜੇ ਮੁਸਲਮਾਨਾਂ ਦੇ ਉੱਤੇ ਅਟੈਕ ਹੁੰਦੇ ਨੇ ਕਰਦੇ ਨੇ ਦੁਨੀਆ ਦੇ ਵਿੱਚ ਉਸ ਦਾ ਹੁਣ ਨਤੀਜਾ 49 ਸਫ਼ੇ ਦੀ ਰਿਪੋਰਟ ਕਸ਼ਮੀਰ ਬਾਰੇ UN ਨੇ ਕੱਢ ਦਿੱਤੀ ਹੈ ਜੀ ਔਰ ਇਸੇ ਤਰ੍ਹਾਂ ਕੁਝ ਥਾਵਾਂ ਤੋਂ ਇਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਇਹਨਾਂ ਦਾ ਆਇਲ ਸਾਊਦੀ ਅਰੇਬੀਆ ਤੋਂ ਆਉਂਦਾ ਹੈ ਦੂਜਾ ਆਉਂਦਾ ਹੈ ਔਰ 200 ਮਿਲੀਅਨ ਦੀ ਉਹਨਾਂ ਦੀ ਵੋਟ ਵੀ ਉਹਨਾਂ ਨੂੰ ਇਹ ਨਜ਼ਰ ਆ ਗਿਆ ਵੀ ਤੁਹਾਨੂੰ ਵਿੱਚ ਵਾੜ ਕੇ ਜਿਹੜਾ ਉਹਨਾਂ ਚੋਂ ਕੁਛ ਨਾ ਕੁਛ ਵੋਟਾਂ ਖਿੱਚਣੀਆਂ ਪੈਣਗੇ ਜੀ ਔਰ ਸਾਡਾ ਤਾਂ ਕੋਈ ਵਾਲੀ ਵਾਰਸ ਨਹੀਂ ਹੈ ਕਿਉਂਕਿ ਸਾਡੇ ਕੋਲ ਕੋਈ ਇੰਟਰਨੈਸ਼ਨਲੀ ਕੋਈ ਮੁਲਕ ਜਿਹੜਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਸਿੱਖ ਜਿਹੜੇ ਨੇ ਉਹਨਾਂ ਨੇ ਦੇਖ ਲਿਆ ਮੋਦੀ ਐਂਡ ਕੰਪਨੀ ਨੇ ਡਾਇਸਪੋਰਾ ਸਿੱਖ ਬਾਹਰ ਖਲੋ ਗਿਆ ਜੀ ਪੰਜਾਬ 'ਚ ਇਹਨਾਂ ਦਾ ਕੋਈ ਨਾ ਪਹਿਲਾਂ ਅਸੈਂਬਲੀ ਚੋਣਾਂ 'ਚ 18 ਸੀਟਾਂ ਤੋਂ ਬੀਜੇਪੀ ਦੀਆਂ 3 ਆ ਗਈਆਂ ਅਕਾਲੀ ਜਿਹੜੇ ਸੀ ਉਹ ਆਪੋਜੀਸ਼ਨ ਪਾਰਟੀ ਵੀ ਨਹੀਂ ਬਣੇ
ਔਰ ਕੋਈ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਇਸ ਤੋਂ ਵੀ ਬਦਤਰ ਹਾਲਤ ਇਹਨਾਂ ਦੀ ਹੋ ਸਕਦੀ ਹੈ। ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਕਿਹਾ ਜੀ 13 ਸੀਟਾਂ ਪੰਜਾਬ ਦੀਆਂ ਨੇ, ਬਾਕੀਆਂ 'ਚ ਕੋਈ ਹੈ, ਇਹਨਾਂ ਨੂੰ ਵੀ ਕਰੋ। ਜੇ ਹਿੰਦੂਤਵਾਦੀ ਤੁਸੀਂ ਇੱਕ ਕ੍ਰੀਏਟ ਕੀਤਾ ਤੇ ਇਹਨਾਂ ਨੂੰ ਵੀ ਇਹ ਰਿਅਲਾਈਜ਼ ਕਰੋ, ਕਿਉਂਕਿ ਸਿੱਖ ਅਜੇ ਤੱਕ ਇਹਨਾਂ ਦੇ ਟ੍ਰੈਪ 'ਚ ਆਏ ਨਹੀਂ ਹੈ। ਇੱਕ ਕਲਾਸ ਹੈ ਜਿਹੜੀ ਬਿਲਕੁਲ ਸਾਈਕੋਫੈਂਟਸ ਦੀ ਹੈ, ਉਹ ਕਾਂਗਰਸ 'ਚ ਅਮਰਿੰਦਰ ਵਰਗੇ ਹੋਣ ਜਾਂ ਬਾਦਲ ਕੇ ਹੋਣ, ਪਰ ਬਾਹਰਲੇ ਸਿੱਖਾਂ ਦੇ ਪ੍ਰਭਾਵ ਨੇ ਉੱਥੇ ਜਦੋਂ ਇਹਨਾਂ ਨੇ ਕੋਈ ਮੂਵ ਚੱਲਿਆ, ਉਹ ਭਾਵੇਂ ਤਾਲ ਕਟੋਰਾ ਸਟੇਡੀਅਮ ਦਿੱਲੀ 'ਚ ਸੀ, ਭਾਵੇਂ ਪੰਜਾਬ ਦੀਆਂ ਸਕੂਲ ਟੈਕਸਟ ਬੁੱਕਸ ਬਦਲਣ ਦੇ ਨਾਂ ਥੱਲੇ ਸੀ, ਜਾਂ ਕੋਈ ਹੋਰ ਮੰਦਰਾਂ 'ਚ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਲਿਆਉਣ ਦਾ ਮੂਵ ਸੀ ਕੁਝ ਸਮਾਂ ਪਹਿਲਾਂ, ਔਰ ਅੱਜ ਵੀ ਅਕਾਲ ਤਖਤ ਦਾ ਹੁਕਮਨਾਮਾ ਜਿਹੜਾ ਹੈ ਐਗਜ਼ਿਸਟ ਕਰਦਾ ਹੈ, ਔਰ ਉਸ ਦਾ ਖੌਫ ਵੀ ਹੈ ਕਿ ਬਈ RSS ਨਾਲ ਬਿਲਕੁਲ ਕੋਆਪਰੇਟ ਕੋਈ ਸਿੱਖ ਨਾ ਕਰੇ। ਸੋ ਇਹ ਜਿਹੜੇ ਸੋਚਦੇ ਸੀ ਕਿ ਵੀ ਸਿੱਖ ਤਾਂ ਸਾਡੇ ਘੜੇ ਦੀ ਮੱਛੀ ਨੇ, ਇਹਨਾਂ ਨੂੰ ਲੱਗ ਰਿਹਾ ਵੀ ਇਹ ਜਿਹੜੀ ਮੱਛੀ ਹੈ ਨਾ, ਇਹਦੇ 'ਚ ਕੰਡੇ ਹੀ ਬਹੁਤ ਨੇ, ਕੰਡੇ ਹੀ ਫਸੇ ਹੋਏ ਨੇ, ਇਹ ਨਿਗਲੀ ਨਹੀਂ ਜਾਣੀ ਹੈ। ਇਸ ਲਈ ਇਹਨਾਂ ਨੇ ਹੁਣ ਥਾਂ ਥਾਈਂ ਜਿਹੜਾ ਹੈ ਉਹ ਪਹਿਲਾਂ ਵੀ ਰਿਹਾ, ਨਵੰਬਰ 84 ਨੂੰ ਜਸਟੀਫਾਈ ਕੀਤਾ ਸੀ ਇੰਦਰਾ ਗਾਂਧੀ ਨੂੰ, ਪਰ ਹੁਣ ਮੈਨੂੰ ਲੱਗਦਾ ਹੈ ਕਿ ਵੀ ਇਹ ਜੋ ਉੱਤਰਾਖੰਡ ਦਾ ਜਿਹੜਾ ਇਹ ਵਾਕਿਆ, ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਬਹੁਤ ਸਾਰੇ ਆਲਰੇਡੀ ਇਹ ਵਾਇਰਲ ਹੈ WhatsApp ਤੇ ਦੂਸਰਿਆਂ ਤੇ, ਪਰ ਜਿਹੜੇ ਸਾਡੇ ਵੀਰ ਭੈਣਾਂ ਸਾਡੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਨਹੀਂ ਦੇਖਿਆ, ਉਹ ਜ਼ਰੂਰ ਦੇਖ ਲੈਣ ਕਿ ਇਹ ਪ੍ਰੈਕਟੀਕਲੀ ਉੱਤਰਾਖੰਡ ਜਿੱਥੇ BJP ਦੀ ਹਕੂਮਤ ਹੈ, ਕੋਈ ਕੋਲੀਸ਼ਨ ਸਰਕਾਰ ਨਹੀਂ ਹੈ, ਔਰ ਆਫੀਸਰਸ ਜਿਸ ਬੇਖੌਫ ਤਰੀਕੇ ਦੇ ਨਾਲ ਆਰਾਮ ਨਾਲ ਲੱਗੇ, ਹਾਂ, ਔਰ ਜਿਵੇਂ ਉਹਦੇ ਨਾਲ ਬਲੇਡ ਨਾਲ ਨਿਸ਼ਾਨ ਸਾਹਿਬ ਨੂੰ ਕੱਟਣਾ ਹੈ, ਔਰ ਉਹ ਕਹਿ ਰਹੇ ਨੇ ਇਤਨੇ ਬੜੇ ਬੜੇ ਝੰਡੇ ਉਠਾਇਆ, ਉਹ ਕਹਿ ਰਿਹਾ ਜੀ ਇਹ ਤੁਸੀਂ ਤਾਂ ਛੋਟਾ ਵੀ ਨਹੀਂ ਲਾਇਆ, ਫਿਰ ਉਹ ਚੁੱਪ ਕਰ ਜਾਂਦਾ। ਔਰ ਨੌਜਵਾਨਾਂ ਦੇ ਵੀ ਮੈਂ ਸਮਝਦਾ ਵੀ ਇੱਕ ਪਾਸੇ ਉਹਨਾਂ ਦੀ ਨੀਤੀ ਕੀ ਹੈ ਉਹ ਵੀ ਸਾਹਮਣੇ ਹੈ, ਪਰ ਨੌਜਵਾਨ ਜਿਵੇਂ ਉਹਨੂੰ ਚੈਲੰਜ ਵੀ ਕਰ ਰਹੇ ਨੇ, ਔਰ ਸੰਤ ਭਿੰਡਰਾਂ ਵਾਲਿਆਂ ਦਾ ਵੀ ਨਾਂ ਲੈਂਦੇ ਨੇ। ਹਾਲਾਂਕਿ ਮੌਕੇ ਤੇ ਉਹਨਾਂ ਦੀ ਮਾਰਕੁੱਟ, ਗ੍ਰਿਫਤਾਰੀ, ਆਤੰਕਵਾਦੀ ਹਮਲਾ ਕੁਝ ਵੀ ਉਹ ਬਣਾ ਸਕਦੇ ਸੀ, ਔਰ ਉਹਨਾਂ ਨੇ ਜਿਸ ਬਹਾਦਰੀ ਦੇ ਨਾਲ ਇਹ ਸਬੂਤ ਸਾਹਮਣੇ ਰੱਖ ਦਿੱਤੇ, ਇਹ ਹੁਣ ਜਿਹੜੇ ਸਟੂਜ ਨੇ ਇੰਡੀਅਨ ਸਿਸਟਮ ਦੇ ਅੱਜ ਵੀ ਉਹ ਦੇਖਣ ਵੀ ਇਹਦਾ ਕੀ ਜਵਾਬ ਹੈ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਚਲਾ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਤਰਾ ਸ਼੍ਰੀ ਹੇਮਕੁੰਟ ਸਾਹਿਬ 2018 ਭਾਰਤ ਕਰਾਇਆ ਜਾ ਰਿਹਾ ਸੀ। ਡੈਥ ਹੋਈ ਸਰਕਾਰ ਪੁਲਿਸ ਜੋ ਕਿ ਨਿਸ਼ਾਨ ਸਾਹਿਬ ਕੇਸ ਨਿਸ਼ਾਨ ਸਾਹਿਬ ਦਵਾਏ ਜਾ ਰਹੇ ਹਨ। ਆਪਾਂ ਪੁੱਛਣਾ ਚਾਹ ਰਹੇ ਹਾਂ ਕਾਰਨ ਕੀ ਹੈ ਸਰ ਜੀ? ਹਮੇਸ਼ਾ ਹਰ ਵਾਰ ਸਿੱਖਾਂ ਦੇ ਨਾਲ ਧੱਕਾ ਕਿਉਂ ਕੀਤਾ ਜਾਂਦਾ ਹੈ? ਹਾਂਜੀ ਸਰ ਦੱਸੋਗੇ ਜੀ ਇਹਦੇ ਪਿੱਛੇ ਕਾਰਨ ਕੀ ਹੈ? करेंगे आप उधर जा रहे हो। ਬੜੇ ਸੋਨਿਹਾਲ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਸੰਤ ਜਰਨੈਲ ਸਿੰਘ ਦੀ ਸੋਚ ਤੇ ਪੈਰਾਂ ਦਿਆਂ ਨੇ ਠੋਕ ਕੇ ਸੰਤ ਜਰਨੈਲ ਸਿੰਘ ਖਾਲਸਾ पिंडरा वाले जिंदाबाद। उच्च अधिकारियों का आदेश है, वैसे तो अलाउ नहीं है इतना बड़ा झंडा आप लेके चलेंगे। नहीं सर, बड़े की बात नहीं, छोटे भी आप छोटे भी उतरवा रहे हो। हाँ तो छोटे कारण बताइए, आगे भी आते हैं सर, इस साल ही हुआ है ये। इस वीडियो में आप इसका क्या वजह क्या है, क्यों उतार रहे हो उतरने? बना लो वीडियो। सर पूछ रहे हैं हम आपसे, सर हम तो इसके पीछे कारण क्या है? इसके पीछे सर जी मैं ये कहना चाहना जो एक्शन लिया जाता है लिया जावे। मेरे मोटरसाइकिल की बाइक मैं प्रेशर वोटर लुधियाना तो पंजाब। आप देखिए कितना बड़ा झंडा है। छोटे की निकाल, अगर आप गिरते हो तो आप नहीं गाड़ी का क्यों उतरवा रहे हो? आने वाला गाड़ी का उतरवा रहे, बाइक का ਜੀ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖ ਲਈ ਜਿਹੜੀ ਕਿ ਹਰ ਸਿੱਖ ਦੇ ਹਿਰਦੇ ਨੂੰ ਬਲੁੰਦਰ ਵਾਲੀ ਵੀਡੀਓ ਸੀ। ਜੀ ਡਾਕਟਰ ਸਾਹਿਬ ਦੇਖੋ ਅਸੀਂ ਇਹ ਸਮਝਦੇ ਹਾਂ ਕਿ ਸੁਖਪਾਲ ਖਹਿਰਾ ਦਾ ਜ਼ਿਕਰ ਮੈਂ ਪਹਿਲੇ ਸੈਗਮੈਂਟ 'ਚ ਕੀਤਾ ਹੈ ਜੀ। ਇਹੋ ਜਿਹੀਆਂ ਘਟਨਾਵਾਂ ਅਲਟੀਮੇਟਲੀ ਉਸ ਡਾਇਰੈਕਸ਼ਨ ਵਾਲੀ ਲਿਜਾ ਰਹੀਆਂ ਨੇ ਉਸ ਤਬਕੇ ਨੂੰ ਵੀ ਜਿਹੜੇ ਹੁਣ ਤੱਕ ਇਹ ਸਮਝਦੇ ਸੀ ਕਿ ਸ਼ਾਇਦ ਇਸ ਸਿਸਟਮ ਦੇ ਨਾਲ ਇਹਨਾਂ ਨੂੰ ਅਕਲ ਆ ਜਾਏ, ਸਿੱਖਾਂ ਨੂੰ ਕੋਈ ਆਨਰੇਬਲ ਥਾਂ ਮਿਲ ਜਾਏ। ਹੁਣ ਇਹ ਤਾਂ ਝੰਡੇ ਖਾਲਿਸਤਾਨ ਦੇ ਨਹੀਂ ਨੇ, ਇਹ ਤਾਂ ਕੇਸਰੀ ਨਿਸ਼ਾਨ ਹੈ। ਤੇ ਜੇ ਤੁਹਾਡੇ ਅੱਜ ਤੁਹਾਡੀਆਂ ਵਹੀਕਲਸ ਤੋਂ ਇਹ ਝੰਡੇ ਜਦੋਂ ਤੁਸੀਂ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਨੇ ਲੱਥ ਰਹੇ ਨੇ, ਕੱਲ ਨੂੰ ਤੁਹਾਡੇ ਗੁਰਦੁਆਰਿਆਂ 'ਚ ਨਹੀਂ ਕਿਸੇ ਨੇ ਝੁਲਾਣ ਦੇਣੇ। ਔਰ ਜਿਵੇਂ ਕੁਝ ਗੁਰਦੁਆਰਿਆਂ 'ਚ ਲਿਆ ਕੇ ਉਹਨਾਂ ਨੇ ਬਰਾਬਰ ਸ਼ਿਵਲਿੰਗ ਰੱਖ ਦਿੱਤਾ ਹੈ ਜਾਂ ਫੋਟੋਆਂ ਰੱਖ ਕੇ ਉੱਥੇ ਜਿਹੜਾ ਉਹ ਦੂਜੇ ਕਰਨਗੇ, ਕੌਣ ਰੋਕ ਲੇਗਾ ਇਹਨਾਂ ਨੂੰ? ਔਰ ਇਸ ਗੱਲ ਨੂੰ ਮੈਂ ਸਮਝਦਾ, ਔਰ ਇਹ ਸੁਖਪਾਲ ਖਹਿਰੇ ਦੀ ਸਟੇਟਮੈਂਟ
2020 ਦੇ ਉੱਤੇ ਰੈਫਰੈਂਡਮ ਤੇ ਉਹਨਾਂ ਦਾ ਟਵੀਟ ਔਰ ਉਸ ਦੇ ਉੱਤੇ ਰਿਐਕਸ਼ਨ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਨੂੰ ਇੱਕ ਘਟਨਾ ਯਾਦ ਆਈ ਵੀ ਬਹੁਤ ਵਾਰ ਜਿਹੜੇ ਸਿਸਟਮ ਦੇ ਵਿੱਚ ਕੰਮ ਵੀ ਕਰ ਰਹੇ ਹੁੰਦੇ ਨੇ, ਭਾਵੇਂ ਸਿਸਟਮ ਦੇ ਮੁਤਾਜ ਹੁੰਦੇ ਨੇ, ਜਦੋਂ ਵਕਤ ਆਉਂਦਾ ਤੇ ਉਹ ਵੀ ਕਈ ਵਾਰ ਉਹਨਾਂ ਦੀ ਮਜਬੂਰੀ ਵੀ ਬਣਦਾ ਤੇ ਕਈ ਵਾਰ ਉਹਨਾਂ ਦੀ ਰਿਅਲਾਈਜੇਸ਼ਨ ਵੀ ਹੁੰਦੀ ਹੈ ਕਿ ਵੀ ਅਸੀਂ ਜਿਹੜੀ ਹੈ ਉਹ ਆਜ਼ਾਦੀ ਲੈਣੀ ਹੈ ਜਾਂ ਇਸ ਤੋਂ ਬਿਨਾਂ। ਔਰ ਜਿਵੇਂ ਪੰਜਾਬ 'ਚ 47 ਦੇ ਦੌਰ 'ਚ ਖਿਜਰ ਹਯਾਤ ਖਾਂ ਟਿਵਾਣਾ ਦੀ ਸਰਕਾਰ ਸੀ, ਯੂਨੀਅਨਿਸਟ ਪਾਰਟੀ ਦੀ ਜੀ, ਔਰ ਮੁਸਲਿਮ ਲੀਗ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਥੱਲੇ ਪਾਕਿਸਤਾਨ ਦੀ ਮੰਗ ਦੇ ਉੱਤੇ ਖਲੋਤੀ ਸੀ। ਸੋ ਜ਼ਾਹਰ ਹੈ ਬੰਗਾਲ ਦੇ ਵਿੱਚ ਸੌਰਵਰਦੀ ਦੀ ਸਰਕਾਰ ਸੀ ਮੁਸਲਿਮ ਲੀਗ ਦੇ ਥੱਲੇ, ਔਰ ਜਿਹੜੇ ਪੰਜਾਬੀ ਮੁਸਲਮਾਨ ਖਾਸ ਤੌਰ ਤੇ ਪਾਕਿਸਤਾਨ ਦੇ ਹਮਾਇਤੀ ਸੀ ਉਹ ਖਿਜਰ ਹਯਾਤ ਖਾਂ ਟਿਵਾਣਾ ਨੂੰ ਬਿਲਕੁਲ ਟ੍ਰੇਟਰ ਹੀ ਗਿਣਦੇ ਸੀ, ਜਿਵੇਂ ਅਸੀਂ ਅੱਜ ਅਮਰਿੰਦਰ ਨੂੰ ਔਰ ਇਹ ਸਾਰੀ ਨਸਲ ਨੂੰ ਬਾਦਲਾਂ ਨੂੰ ਗਿਣਦੇ ਜਿਹੜੇ ਇੰਡੀਅਨ ਸਟੇਟ ਦੇ ਨਾਲ ਨੇ। ਪਰ ਇੱਕ ਐਸਾ ਵੀ ਸਮਾਂ ਆ ਗਿਆ ਕਿ ਜਦੋਂ ਖਿਜਰ ਹਯਾਤ ਖਾਂ ਟਿਵਾਣਾ ਨੇ ਇਹ ਮਹਿਸੂਸ ਕਰ ਲਿਆ, ਲੋਕ ਇੰਨੇ ਕੁ ਖਲੋ ਗਏ ਕਿ ਵੀ ਹੁਣ ਜਿਹੜਾ ਪਾਕਿਸਤਾਨ ਦੀ ਹਮਾਇਤ ਤੋਂ ਬਿਨਾਂ ਉਹਨਾਂ ਦੀ ਆਪਣੀ ਵੀ ਕੋਈ ਸਰਵਾਈਵਲ ਨਹੀਂ ਹੈ, ਔਰ ਉਹਨੇ ਰਿਜ਼ਾਈਨ ਕਰ ਦਿੱਤਾ ਹੈ ਔਰ ਉਹਨਾਂ ਨੇ ਜਿਹੜਾ ਪਾਕਿਸਤਾਨ ਦੀ ਔਰ ਮੁਸਲਿਮ ਲੀਗ ਦੀ ਹਮਾਇਤ ਕੀਤੀ। ਹੁਣ ਉਹੀ ਜਿਹੜੇ ਕੱਲ ਤੱਕ ਇਹ ਖਿਜਰ ਜਿਹੜਾ ਹੈ ਇਹ ਹੈ ਗੱਦਾਰ, ਇਸਕੋ ਮਾਰੋ ਜੂਤੇ ਚਾਰ, ਇਹ ਨਾਰੇ ਲਾਉਂਦੇ ਸੀ, ਉਹਨਾਂ ਨਾਲ ਹੀ ਨਾਰਾ ਬਦਲ ਗਿਆ ਵੀ ਦਿੱਲੀ ਸੇ ਖਬਰ ਆਈ ਹੈ ਖਿਜਰ ਹਮਾਰਾ ਭਾਈ ਹੈ, ਕਿ ਵੀ ਬਦਲ ਗਿਆ। ਸੋ ਅਸੀਂ ਸਮਝਦੇ ਹਾਂ ਵੀ ਕਿਤੇ ਨਾ ਕਿਤੇ ਜਿਹੜਾ ਜਦੋਂ ਮੈਂ ਇਹ ਸੁਖਪਾਲ ਖਹਿਰੇ ਦੀ ਸਟੇਟਮੈਂਟ ਦੇਖੀ, ਔਰ ਮੈਨੂੰ ਯਾਦ ਹੈ ਕਿ ਅਸੀਂ ਸਭ ਤੋਂ ਪਹਿਲਾਂ TV 84 ਤੇ ਸੁਖਪਾਲ ਖਹਿਰੇ ਨੂੰ ਜਦੋਂ ਇਹ ਕਾਂਗਰਸ ਦਾ ਸਪੋਕਸਮੈਨ ਸੀ ਜੀ ਇੰਟਰਵਿਊ ਕੀਤਾ ਸੀ, ਉਹ ਇੰਟਰਵਿਊ ਅੱਜ ਵੀ ਦੇਖਿਆ ਜਾ ਸਕਦਾ ਇੰਟਰਨੈਟ ਤੇ ਜਾ ਕੇ, ਔਰ ਉਹਦੇ 'ਚ ਸੁਖਪਾਲ ਖਹਿਰੇ ਨੇ, ਮੈਂ ਹਾਲਾਂ ਜਦੋਂ ਉਹਨੂੰ ਲਾਈਨ ਅਪ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਤੁਹਾਡੇ ਪਿਤਾ ਸੁਖਜਿੰਦਰ ਸਿੰਘ ਸਭ ਤੋਂ ਪਹਿਲਾਂ ਕੇਸਰੀ ਪੱਗ ਬੰਨ੍ਹ ਕੇ ਜਿਹੜੇ ਪੰਜਾਬ ਅਸੈਂਬਲੀ 'ਚ ਗਏ ਸੀ, ਭਾਵੇਂ ਬਾਅਦ 'ਚ ਸਰਕਮਸਟੈਂਸਿਸ ਕਿਹਨਾਂ 'ਚ ਕੌਣ ਕਿੱਥੇ ਭੁਗਤਿਆ ਹੈ ਇੱਕ ਵੱਖਰਾ ਚੈਪਟਰ ਹੈ ਜੀ, ਤੇ ਕਹਿੰਦਾ ਜੀ ਹਾਂ ਮੈਨੂੰ ਫਖਰ ਹੈ ਇਸ ਗੱਲ ਦਾ। ਤੇ ਮੈਨੂੰ ਇਹ ਰਿਅਲਾਈਜੇਸ਼ਨ ਉਦੋਂ ਹੋਈ ਕਿ ਬਈ ਇਹ ਭਾਵੇਂ ਅੱਜ ਹਾਲਾਤ ਨੇ, ਕਿਉਂਕਿ ਸੁਖਜਿੰਦਰ ਸਿੰਘ ਨੂੰ ਵੀ ਰੋਲਿਆ ਬਾਦਲ ਕਿਆ ਨੇ, ਔਰ ਉਹਨੇ ਦੇਖਿਆ ਵੀ ਜੇ ਹਰ ਕੋਈ ਆਪਣੇ ਪੁੱਤਰ ਦੀ ਤਰੱਕੀ ਚਾਹੁੰਦਾ ਉਹਨੇ ਆਪਣੇ ਮੁੰਡੇ ਨੂੰ ਕਾਂਗਰਸ ਭੇਜ ਦਿੱਤਾ, ਕਿਉਂਕਿ ਉੱਥੋਂ ਉਹਨੇ ਦੇਖਿਆ ਵੀ ਅਕਾਲੀਆਂ ਨੇ ਤੇ ਬਾਦਲ ਨੇ ਇਹਨੂੰ ਖਲੋਣ ਨਹੀਂ ਦੇਣਾ। ਕਾਂਗਰਸ MLA ਵੀ ਬਣਿਆ, ਸਪੋਕਸਪਰਸਨ ਵੀ ਬਣਿਆ, ਪਰ ਅਮਰਿੰਦਰ ਜਾਂ ਦੂਜਿਆਂ ਨੂੰ ਲੱਗਾ ਕਿ ਬਈ ਇਹ ਟੂ ਮੱਚ ਹੈ, ਥੋੜਾ ਜਿਹਾ ਉਹ ਜਿਹਨੂੰ ਕਹਿੰਦੇ ਨੇ ਲੂਜ਼ ਕੈਨਨ ਵੀ ਹੈ, ਇੱਕਦਮ ਜਿਹੜੀ ਗੱਲ ਆਉਂਦੀ ਹੈ ਉਹ ਕਹਿ ਵੀ ਦਿੰਦਾ, ਬੋਲਦਾ ਜ਼ਿਆਦਾ ਜ਼ਰਾ, ਤੇ ਉਹਨਾਂ ਨੇ ਵੀ ਕਾਂਗਰਸ ਚੋਂ ਬਾਹਰ ਕੱਢ ਕੇ ਮਾਰਿਆ, ਔਰ ਫਿਰ ਆਮ ਆਦਮੀ ਪਾਰਟੀ 'ਚ MLA ਵੀ ਬਣਿਆ। ਹੁਣ ਜਿਹੜਾ ਆਫੀਸ਼ੀਅਲ ਲੀਡਰ ਆਫ ਦਾ ਆਪੋਜੀਸ਼ਨ ਹੈ 20 MLA ਨੇ ਇਹਨਾਂ ਦੇ, ਸੋ ਜ਼ਾਹਰ ਹੈ ਕਿ ਵੀ ਲੀਡਰ ਆਫ ਦਾ ਆਪੋਜੀਸ਼ਨ ਮਿਨਿਸਟਰ ਦਾ ਦਰਜਾ ਵੀ ਰੱਖਦਾ। ਹੁਣ ਜਦੋਂ ਅਸੀਂ ਪੰਜਾਬ ਦੇ ਇੱਥੋਂ ਵਾਲੇ, ਜਦੋਂ ਸਾਨੂੰ ਜਿਹੜੇ ਕ੍ਰਿਟਿਕ ਲੋਕ ਨੇ ਜਾਂ ਉੱਥੋਂ ਵਾਲਿਆਂ 'ਚੋਂ ਵੀ ਕੁਝ ਕਹਿਣਗੇ ਕਿ ਜੀ ਇੱਥੇ ਹੀ ਤੁਸੀਂ ਰੈਫਰੈਂਡਮ ਦੀ 2020 ਦੀ ਗੱਲ ਹੁੰਦੀ ਹੈ ਜਾਂ ਖਾਲਿਸਤਾਨ ਦੀ ਹੁੰਦੀ ਹੈ, ਪੰਜਾਬ 'ਚ ਤਾਂ 1% ਲੋਕ ਵੀ ਨਹੀਂ ਹਮਾਇਤ ਕਰਦੇ, ਜਾਂ ਪੰਜਾਬ 'ਚ ਪਹਿਲਾਂ ਤਾਂ ਪੁੱਛਣ ਦੀ ਗੱਲ ਇਹੀ ਹੈ ਉਹਨਾਂ ਨੂੰ ਕਿ ਵੀ ਅਸੀਂ ਇਹੀ ਤਾਂ ਕਹਿੰਦੇ ਪੁੱਛ ਲਓ ਉਹਨਾਂ ਨੂੰ ਹੋਰ ਰੈਫਰੈਂਡਮ ਕੀ ਹੈ। ਜੇ ਤੁਹਾਨੂੰ ਲੱਗਦਾ ਵੀ 99% ਤੁਹਾਡੇ ਨਾਲ ਖਲੋਤੇ ਨੇ, ਫਿਰ ਤੁਹਾਨੂੰ ਖਾਲਿਸਤਾਨ ਤੋਂ ਡਰ ਕਿਉਂ ਆਉਂਦਾ? ਤੇ ਜੇ ਤੁਹਾਨੂੰ ਡਰ ਆਉਂਦਾ ਹੈ ਜਾਂ ਤੁਹਾਨੂੰ ਰੈਫਰੈਂਡਮ ਜਿਹੜਾ ਉਹ ਨਿਊਕਲੀਅਰ ਬੰਬ ਲੱਗਦਾ, ਇਹਦਾ ਮਤਲਬ ਹੈ ਵੀ ਤੁਹਾਨੂੰ ਪਤਾ ਹੈ ਵੀ ਜਦੋਂ ਸਿੱਖਾਂ ਨੂੰ ਇੱਕ ਆਜ਼ਾਦ ਮਾਹੌਲ ਦੇ ਵਿੱਚ ਚੋਇਸ ਦਿੱਤੀ ਜਾਏਗੀ ਕਿ ਉਹਨਾਂ ਨੇ ਭਾਰਤੀ ਗੁਲਾਮੀ ਕਬੂਲਣੀ ਹੈ, ਆਪਣੇ ਨਿਸ਼ਾਨ ਸਾਹਿਬ ਬੇਅਦਬ ਕਰਵਾਉਣੇ ਨੇ ਜੋ ਉੱਤਰਾਖੰਡ 'ਚ ਹੋ ਰਹੇ, ਜਾਂ ਉਹਨਾਂ ਨੂੰ ਆਜ਼ਾਦੀ ਚਾਹੀਦੀ ਹੈ, ਕਿਹੜਾ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਇੰਡੀਅਨ ਸਟੇਟ ਦੇ ਨਾਲ ਖਲੋਏਗਾ? ਸੋ ਮੈਂ ਸਮਝਦਾ ਵੀ ਸੁਖਪਾਲ ਸਿੰਘ ਖਹਿਰੇ ਨੇ ਜਿਹਦੇ 'ਚ ਕਦੇ ਨਾ ਕਦੇ ਉਹ ਸਿੱਖੀ ਜਿਹੜੀ ਆ ਉਹ ਬਾੜਾ ਮਾਰਦੀ ਹੈ, ਔਰ ਉਸ ਨੇ ਟਵੀਟ ਕੀਤਾ, ਫਿਰ ਉਹਨੇ ਆਪਣੀ ਆਵਾਜ਼ 'ਚ ਵੀ ਮੈਸੇਜ ਭਰਿਆ, ਔਰ ਉਹਦੇ 'ਚ ਉਹਨੇ ਇਸ ਦੇ ਉੱਤੇ ਜਿਹੜਾ ਉਹਦਾ ਐਗਜ਼ੈਕਟ ਟਵੀਟ ਮੈਂ ਸ਼ਬਦ ਦੁਹਰਾਵਾਂਗਾ, ਉਹਨਾਂ ਨੇ ਕਿਹਾ ਵੀ although I am not a votary of 2020 referendum seeking a separate homeland for Sikhs, but I don't hesitate to say that it is a result of a consistent policy of bias, discrimination and persecution of Sikhs ever since partition, be it attack on Darbar Sahib, genocide of Sikhs in 1984 etc. ਸੁਖਪਾਲ ਖਹਿਰਾ ਇਹ ਜੂਨ 16 ਨੂੰ ਉਹਨੇ ਟਵੀਟ ਕੀਤਾ, ਉਹਨੇ ਕਿਹਾ ਜੀ ਭਾਵੇਂ ਮੈਂ ਸੈਪਰੇਟ ਹੋਮਲੈਂਡ ਸਿੱਖਾਂ ਦਾ ਲੈਣ ਲਈ 2020 ਦੇ ਰੈਫਰੈਂਡਮ ਦੇ ਵਿੱਚ ਕੋਈ ਵੋਟਰੀ ਨਹੀਂ ਹੈ, ਵੋਟ ਪਾਉਣ ਵਾਲਾ ਨਹੀਂ ਹੈ, ਪਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਕਿ ਜੇ ਰੈਫਰੈਂਡਮ ਤੱਕ ਗੱਲ ਪਹੁੰਚੀ ਹੈ
ਤੇ ਉਹਦਾ ਕਾਰਨ ਹੀ ਇਹ ਹੈ ਕਿ 1947 ਤੋਂ ਲੈ ਕੇ ਸਿੱਖਾਂ ਦੇ ਨਾਲ ਲਗਾਤਾਰ ਵਿਤਕਰਾ ਹੋ ਰਿਹਾ, ਸਿੱਖਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਔਰ ਇਸ ਸਭ ਤੋਂ ਬਾਅਦ ਜਿਹੜਾ ਹੈ ਔਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਔਰ ਜੈਨੋਸਾਈਡ ਆਫ ਸਿੱਖਸ, ਜਿਹਨੂੰ ਨਸਲਕੁਸ਼ੀ ਹੋਈ ਔਰ 1984, ਔਰ ਇਸ ਲਈ ਇਹ ਸਾਰੇ ਹਾਲਾਤ ਬਣੇ। ਜੀ ਹੁਣ ਜ਼ਾਹਰ ਹੈ ਵੀ ਇਹਦੇ ਚ ਕੋਈ ਇਹ ਸਿੱਧੇ ਤੌਰ ਤੇ ਨਹੀਂ ਹੈ ਵੀ 2020 ਚ ਵੋਟਾਂ ਪਾਓ, ਪਰ ਤੁਸੀਂ ਭਾਵਨਾ ਦੇਖ ਆਪਣੀ ਸਕਦੇ ਹੋ ਕਿ ਭਾਈ ਉਹਨੂੰ ਵੀ ਲੱਗਦਾ ਜਿਹੜਾ 20 ਬੰਦਿਆਂ 20 MLAs ਦੀ ਨੁਮਾਇੰਦਗੀ ਕਰਦਾ। ਹੁਣ ਜਿਹੜੇ ਕਹਿੰਦੇ ਨੇ ਵੀ ਪੰਜਾਬ 'ਚ ਤਾਂ ਇੱਕ ਵੀ ਨਹੀਂ ਹੈ, ਹੁਣ 20 MLA ਜਿਹੜਾ ਉਹ ਆਲਮੋਸਟ 1/6 ਨੇ, 117 ਮੈਂਬਰ ਨੇ ਪੰਜਾਬ ਅਸੈਂਬਲੀ ਦੇ। ਸੋ ਹੁਣ ਜੇ 20 ਇਲੈਕਟਿਡ MLAs ਦਾ ਲੀਡਰ ਜਿਹੜਾ ਹੈ ਉਹ ਕਹਿੰਦਾ ਤੇ ਫਿਰ ਹੁਣ ਹਮਾਇਤ ਤਾਂ ਹੋ ਗਈ। ਇਹਦਾ ਮਤਲਬ ਇਹ ਹੈ ਵੀ ਇੱਕ ਦਿਨ ਆਏਗਾ ਕਾਂਗਰਸ ਚੋਂ ਵੀ ਨਿਕਲ ਕੇ ਹਮਾਇਤ ਕਰਨਗੇ ਜੋ। ਔਰ ਇੱਕ ਪਾਸੇ ਤਾਂ ਇਹ ਅਸੀਂ ਐਪਰੀਸ਼ੀਏਟ ਕਰਦੇ ਹਾਂ, ਹਾਲਾਂਕਿ ਮੈਨੂੰ ਪਤਾ ਸੀ ਕਿ ਬਈ ਇਹ ਕਹਿ ਦਿੱਤਾ ਇਹਦੇ ਪਿੱਛੇ ਇਵੇਂ ਹੀ ਪੈਣਗੇ ਜਿਵੇਂ ਫਿਰ ਉਹ ਜਿਹੜੇ ਕੁੱਤੇ ਪੈਂਦੇ ਨੇ ਕਿਸੇ ਦੇ ਪਿੱਛੇ, ਸ਼ਿਕਾਰ ਦੇ ਪਿੱਛੇ ਝਪੜਦੇ ਨੇ, ਉਹਨੂੰ ਲੱਗਦਾ। ਔਰ ਜਿੰਨੇ ਅਸੀਂ ਬਾਹੂ ਕਰਕੇ ਮਾਲਕ ਨੂੰ ਵੀ ਦੱਸ ਰਹੇ ਹੁੰਦੇ ਨੇ, ਦੇਖ ਅਸੀਂ ਕਿੰਨੇ ਵਫਾਦਾਰ ਹੈ, ਤੇ ਕਈ ਜਿਹੜੇ ਜ਼ਿਆਦਾ ਵਫਾਦਾਰੀ ਜਾ ਕੇ ਲੱਤ ਵੀ ਫੜ ਲੈਂਦੇ ਨੇ। ਅਮਰਿੰਦਰ ਅੱਜ ਕੱਲ੍ਹ ਲੱਤ ਫੜਨ ਵਾਲਿਆਂ ਚੋਂ ਵੀ ਹੈ, ਭੌਂਕਣ ਵਾਲਿਆਂ ਚੋਂ ਵੀ ਹੈ। ਔਰ ਉਸ ਸਾਰੇ ਚੋਂ ਅਸੀਂ ਦੇਖਦੇ ਹਾਂ ਵੀ ਸਭ ਤੋਂ ਪਹਿਲਾਂ ਅਮਰਿੰਦਰ ਨੂੰ ਤਾਂ ਕਾਰਵਾਈ ਕਰਨ ਤੱਕ ਜਾਣ ਵਾਲਾ ਹੈ। ਔਰ ਈਵਨ ਵਿਦਨ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਕੋਈ ਬਲਬੀਰ ਸਿੰਘ ਨਾਂ ਦਾ ਅਨਨੋਨ ਜਿਹਾ ਬੰਦਾ ਲੀਡਰ ਬਣਾਇਆ ਹੋਇਆ ਉਹ ਵੀ, ਤੇ ਅਮਨ ਅਰੋੜੇ ਨੇ ਵੀ ਕਿਹਾ ਜੀ ਆਮ ਆਦਮੀ ਪਾਰਟੀ ਇਜ਼ ਅਗੇਂਸਟ ਐਨੀ ਕਾਈਂਡ ਆਫ ਵਾਇਲੈਂਸ ਐਂਡ ਬਲੱਡਸ਼ੈਡ ਐਂਡ ਸਟੈਂਡਸ ਫॉर ਯੂਨਾਈਟਿਡ ਸਟਰੋਂਗ ਸੈਕੂਲਰ ਐਜੂਕੇਟਡ ਹੈਲਥੀ ਐਂਡ ਕਰਪਸ਼ਨ ਫ੍ਰੀ ਇੰਡੀਆ ਐਂਡ ਵਿਲ ਸਟਰਾਈਵ ਫॉर दैट। ਉਹ ਇੱਥੇ ਵਾਇਲੈਂਸ ਦੀ ਗੱਲ ਕੌਣ ਕਰ ਰਿਹਾ? ਉਹਨੇ ਤਾਂ ਸਿੰਪਲੀ ਇੱਕ ਕਿਹਾ, ਔਰ ਉਹ ਕਿਹਾ ਉਹਨੇ ਜਿਹੜਾ ਉਹਦਾ ਆਡੀਓ ਮੈਸੇਜ ਹੈ ਜੀ, ਉਹਨੇ ਕਿਹਾ ਵੀ ਜਿਹੜੇ ਲੋਕ ਬਾਹਰਲੇ ਮੁਲਕਾਂ ਦੇ ਸਿੱਖੇ ਮੰਗਦੇ ਨੇ ਉਹ ਆਪਣੇ ਦੇਸ਼ ਦੇ ਕਾਨੂੰਨਾਂ ਮੁਤਾਬਕ ਗੱਲ ਕਰ ਰਹੇ ਨੇ। ਔਰ ਜੇ ਇੱਥੋਂ ਤੱਕ ਗੱਲ ਆਈ ਹੈ 47 ਤੋਂ ਬਾਅਦ ਉਹਨੇ ਵੇਰਵੇ ਦਿੱਤੇ ਨੇ ਕਿ ਭਾਈ ਕੀ ਸਿੱਖਾਂ ਨੂੰ ਮਿਲਿਆ, ਔਰ ਨਾਲ ਦੀ ਨਾਲ ਉਹਨੇ ਫਿਰ ਨੈਰੇਟਿਵ ਦਿੱਤਾ ਵੀ ਆ ਜਿਹੜੇ ਵਿਰੋਧ ਵਿਕਰਮ ਮਜੀਠੀਆ ਜਿਹੜਾ ਸਭ ਤੋਂ ਜ਼ਿਆਦਾ ਬਾਹੂ ਕਰਦਾ, ਉਹਨੇ ਕਿਹਾ ਵੀ ਇਹਨੂੰ ਪੁੱਛੋ ਵੀ ਇਹ ਬਾਦਲ ਟੱਬਰ ਜਿਹਨੇ ਇੱਕ ਦਿਨ ਵੀ ਜੇਲ੍ਹ ਨਹੀਂ ਕੱਟੀ ਮਜੀਠੀਏ ਨੇ, ਆਪਣੇ ਉਹਨੂੰ ਹੀ ਪੁੱਛ ਲੈ, ਬਾਦਲ ਨੂੰ ਹੀ ਆਪਣੇ ਰਿਸ਼ਤੇਦਾਰ ਨੂੰ, ਕਿ ਵੀ ਤੂੰ ਸੰਵਿਧਾਨ ਕਿਉਂ ਪਾੜਿਆ ਸੀ 82 ਦੇ ਵੇਲੇ ਆਰਟੀਕਲ 25(b) ਵੇਲੇ ਦਿੱਲੀ ਰਕਾਬਗੰਜ ਚੋਂ ਨਿਕਲ ਕੇ, ਤੂੰ 84 ਚ ਕਿਉਂ ਫੌਜੀਆਂ ਨੂੰ ਕਿਹਾ ਸੀ ਕਿ ਬੈਰਕਾਂ ਛੱਡ ਕੇ ਆ ਜਾਓ, ਤੂੰ 1992 ਚ ਦਿੱਲੀ ਚ ਜਦੋਂ ਬੁਤਰੋਸ ਗਾਲੀ UN ਦਾ ਸੈਕਟਰੀ ਜਨਰਲ ਗਿਆ, ਤੂੰ ਮੈਮੋਰੈਂਡਮ ਦੇ ਕੇ ਆਇਆ ਜਿਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਿਆ ਹੋਇਆ, ਸਵੈ ਨਿਰਣੇ ਦਾ ਹੱਕ ਮੰਗਿਆ ਹੋਇਆ। ਤੇ ਜੇ ਬਾਦਲ ਦਾ ਮੰਗਣਾ ਜਿਹੜਾ ਹੈ ਔਰ ਅਮਰਿੰਦਰ ਜਿਹੜਾ ਹੈ ਅਕਾਲ ਤਖਤ ਤੇ ਖਲੋ ਕੇ ਉਹ ਮਤਾ ਪੜ ਰਿਹਾ ਜਿਹਦੇ 'ਚ ਕਨਫੈਡਰੇਸ਼ਨ ਬਣਾਉਣ ਦੀ ਗੱਲ ਹੋ ਰਹੀ ਹੈ, ਤਾਂ ਉਹਨੇ ਕਿਹਾ ਵੀ ਜੇ ਇਹ ਸਭ ਹੋ ਸਕਦਾ ਹੈ ਤੇ ਸਿੱਖਾਂ ਨਾਲ ਧੱਕਾ ਰੁਕਿਆ ਨਹੀਂ ਹੈ ਤੇ ਉਹਦੇ ਚੋਂ ਹੀ ਉਹ ਦੂਜਾ ਨਿਕਲਿਆ, ਉਹਦੇ 'ਚ ਫਿਰ ਗਲਤ ਵੀ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪ੍ਰੋਗਰੈਸ ਹੈ ਔਰ ਰੈਫਰੈਂਡਮ 2020 ਨੂੰ ਇਸ ਦੇ ਨਾਲ ਭਾਵੇਂ ਹੋਏਗਾ ਇਹੀ ਇੱਕ ਕਹੇਗਾ ਫਿਰ ਮੁੱਕਰੇਗਾ, ਦੂਜੇ ਲੱਤ ਫੜਨਗੇ, ਉਹ ਲੱਤ ਫੜ ਕੇ ਉਹ ਮੂੰਹ ਖੋਲੇਗਾ, ਇਹ ਸਾਰੀ ਪ੍ਰੋਸੈਸ ਚੱਲੇਗੀ ਕਿਉਂਕਿ ਇਹ ਉਹੀ ਹੈ ਕਿ ਗੁਲਾਮ ਜਿਹੜੇ ਨੇ ਜੇ ਕਦੇ ਉਹਦੀ ਰਿਅਲਾਈਜੇਸ਼ਨ ਵੀ ਹੁੰਦੀ ਹੈ ਤੇ ਉਹਨਾਂ ਨੂੰ ਲੱਗਦਾ ਵੀ ਇਹ ਚਾਰ ਚਫੇਰੇ ਤਾਂ ਪੈਕ ਆਫ ਵੁਲਵਸ ਉਹ ਤੁਹਾਡੇ ਮਗਰ ਪੈ ਗਿਆ, ਤੁਸੀਂ ਸਰਵਾਈਵ ਵੀ ਕਰਨਾ। ਪਰ ਇਸ ਸਾਰੇ ਨੇ ਇੱਕ ਗੱਲ ਨੂੰ ਜ਼ਾਹਰ ਕੀਤਾ ਹੈ ਕਿ ਵੀ ਕੋਈ ਉਹਨੇ ਖੈਰੇ ਨੇ ਕੋਈ AK-47 ਤਾਂ ਨਹੀਂ ਚਲਾਈ, ਉਹਨੇ ਸਿਰਫ ਉਹੀ ਗੱਲ ਕਹੀ। ਜੇ ਹੁਣ ਇੱਕ ਤਬਕਾ ਉਹ ਹੈ ਜਿਹੜਾ ਕਹਿੰਦਾ ਜੀ ਭਾਰਤੀ ਸੰਵਿਧਾਨ ਤੁਸੀਂ ਖਾਲਿਸਤਾਨ ਕਹਿ ਸਕਦੇ ਹੋ, ਰਾਈਟਲੀ ਸੋ ਜਜਮੈਂਟਸ ਨੇ। ਹੁਣ ਉਹਨੇ ਤਾਂ ਖਾਲਿਸਤਾਨ ਵੀ ਨਹੀਂ ਕਿਹਾ, ਉਹਨੇ ਰੈਫਰੈਂਡਮ 2020 ਲਈ ਵੋਟ ਪਾਉਣ ਨੂੰ ਵੀ ਨਹੀਂ ਕਿਹਾ, ਉਹਨੇ ਤਾਂ ਸਿਰਫ ਹਾਲਾਤ ਦੀ ਗੱਲ ਕੀਤੀ ਤੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਨੇ। ਵੈਸੇ ਚੰਗੀ ਗੱਲ ਹੈ ਕਾਨੂੰਨੀ ਕਾਰਵਾਈ ਕਰਨ, ਇੱਥੇ ਕਈਆਂ ਨੂੰ ਅਸਾਈਲਮ ਮਿਲ ਜਾਏਗੀ। ਬਿਲਕੁਲ ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਦੇ, ਭਾਰਤੀਆਂ, ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Viewers, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।